ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਪੂਲ ਵਾਲਾ ਜਿਹੜਾ 2028 ਫੁੱਟ ਦਾ ਜਿਹੜਾ ਮੈਟਾਫੋਰ ਆ, ਉਹ ਇੱਕ ਤਰ੍ਹਾਂ ਨਾਲ ਜੋਕ ਬਣਦਾ ਜਾ ਰਿਹਾ ਹੈਗਾ। ਇਸ ਪੌਂਡ ਜਿਹੜਾ ਵਾਈਟ ਹਾਊਸ ਦੇ ਸਾਹਮਣੇ ਹੈਗਾ ਮੈਮੋਰੀਅਲ ਦੇ, ਬਿਲਕੁਲ, ਤੇ ਉੱਥੇ ਹੁਣ ਜਿਹੜੀ ਆ ਐਲਗੀ ਬਹੁਤ ਜ਼ਿਆਦਾ ਹੋ ਗਈ ਆ, ਤੇ 10 ਬੰਦਿਆਂ ਨੂੰ ਅਰੈਸਟ ਵੀ ਕਰ ਲਿਆ ਗਿਆ ਵੀ ਇਹਨਾਂ ਨੇ ਡੈਮੇਜ ਕੀਤਾ, ਜਦ ਕਿ ਕਹਿੰਦੇ ਲੱਗ ਨਹੀਂ ਰਿਹਾ ਵੀ ਉਹਨਾਂ ਕਰਕੇ ਜਿਹੜਾ ਇਹ ਡੈਮੇਜ ਹੋਇਆ ਹੋਵੇ। ਸੋ ਇਹਨੂੰ ਜਾਂ $14.7 ਮਿਲੀਅਨ ਰੈਨੋਵੇਸ਼ਨ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਨੇ ਖਰਚ ਕੀਤਾ ਸੀਗਾ। ਤੇ ਹੁਣ ਜੋ ਉਹਦੀ ਜਿਹੜੀ ਕੰਡੀਸ਼ਨ ਆ ਇਸ ਵੇਲੇ ਬਹੁਤ ਬੈਡ ਆ। ਟੀਵੀ ਬਹੁਤ ਸਾਰੇ ਵੀਡੀਓਜ਼ ਦਿਖਾ ਰਹੇ ਹੈਗੇ ਆ, ਲਾਈਵ ਕਵਰੇਜ ਦਿਖਾ ਰਹੇ ਹੈਗੇ ਆ, ਤੇ ਦੂਸਰੇ ਪਾਸੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਵੀ ਇਹਨਾਂ ਨੇ ਜੀ ਉਹਦੇ ਨਾਲ ਛੇੜਖਾਨੀ ਕੀਤੀ ਹੈਗੀ ਆ, ਪੇਂਟ ਦੇ ਵਿੱਚ ਕੁਝ ਕੈਮੀਕਲ ਪਾਇਆ ਹੈਗਾ। ਪਰ ਬਹੁਤ ਸਾਰੇ ਜਿਹੜੇ ਐਕਸਪਰਟ ਆ ਉਹਨਾਂ ਨੂੰ ਲੱਗ ਨਹੀਂ ਰਿਹਾ, ਉਹ ਕਹਿੰਦੇ ਵੀ ਇਹ ਕਿਸੇ ਦੀ ਛੇੜਖਾਨੀ ਦੇ ਨਾਲ ਨਹੀਂ ਹੋਇਆ। ਹਾਲਾਂਕਿ ਹੁਣ 250ਵੀਂ ਐਨਵਰਸਰੀ ਹੋਣੀ ਹੈਗੀ ਆ ਆਜ਼ਾਦੀ ਦੀ, ਅਮਰੀਕਾ ਦੀ 4 ਜੁਲਾਈ ਨੂੰ, ਸਮਾਂ ਬੜਾ ਘੱਟ ਰਹਿ ਗਿਆ, ਤੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਕਿਹਾ ਗਿਆ ਵੀ ਸਾਰਾ ਪਾਣੀ ਫਲਸ਼ ਆਊਟ ਕਰਕੇ ਉਸ ਨੂੰ ਫੇਰ ਜਿਹੜਾ ਆ ਕਲੀਨ ਕਰਕੇ ਉਸ ਨੂੰ ਜਿਹੜਾ ਭਰਿਆ ਜਾਵੇ। ਸੋ ਇਹ 300 ਫੁੱਟ ਲੰਮਾ ਪੂਲ ਆ, ਬਹੁਤ ਲੰਮਾ ਜਿਹੜਾ ਪੂਲ ਆ, ਤੇ ਇਹ ਕਿਹਾ ਜਾ ਰਿਹਾ ਵੀ ਇਲੀਗਲੀ ਪੋਲੂਟ ਕੀਤਾ ਗਿਆ ਕੈਮੀਕਲਸ ਦੇ ਥਰੂ। ਤੇ 8647 ਵੀ ਉਹਦੇ ਉੱਤੇ ਲਿਖਿਆ ਗਿਆ ਸੀਗਾ। ਇੱਕ ਓਲੰਪੀਅਨ ਜਿਹੜੇ ਸਾਬਕਾ ਆ ਡੇਵਿਡ ਹਰਨ, ਉਹਨੂੰ ਵੀ ਜਿਹੜਾ ਅਰੈਸਟ ਕੀਤਾ ਗਿਆ, ਹਾਲਾਂਕਿ ਉਹਨੇ ਪੂਰਾ ਡਿਨਾਈ ਕੀਤਾ, ਕਹਿੰਦਾ ਮੇਰਾ ਤਾਂ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਜੋ ਸਾਈਕਲਿਸਟ ਸੀ ਕਹਿੰਦਾ ਮੈਂ ਤਾਂ ਉੱਥੇ ਘੁੰਮਣ ਫਿਰਨ ਗਿਆ ਸੀਗਾ। ਸੋ ਜਿਹੜੀ ਕੰਪਨੀ ਨੇ ਰੈਨੋਵੇਸ਼ਨ ਵਰਕ ਕੀਤਾ ਸੀ ਵਰਜੀਨੀਆ ਵੇਸਟ ਅਟਲਾਂਟਿਕ ਇੰਡਸਟਰੀਅਲ ਕੋਟਿੰਗਸ, ਉਹਨਾਂ ਨੇ ਇਹ ਕਿਹਾ ਵੀ ਕੁਛ ਛੋਟਾ ਜਿਹਾ ਪੋਰਸ਼ਨ ਹੈਗਾ ਆ ਜਿਸ ਤੇ ਰਿਪੇਅਰ ਕਰਨੀ ਪੈਣੀ ਹੈਗੀ ਆ। ਤੇ ਪੂਲ ਜਿਹੜਾ ਆ ਇੱਕ ਟਾਈਮ ਦੇ ਉੱਤੇ ਜਿਹੜਾ ਆ ਮਾਰਟਨ ਲੂਥਰ ਕਿੰਗ ਨੇ ਜਿੱਥੇ ਡਿਕਲੇਅਰ ਕੀਤਾ ਸੀ ਆਈ ਹੈਵ ਅ ਡ੍ਰੀਮ, ਉਹ ਇਸ ਵੇਲੇ ਬੜੀ ਬੁਰੀ ਕੰਡੀਸ਼ਨ ਦੇ ਵਿੱਚ ਦਿਸ ਰਿਹਾ ਹੈਗਾ ਆ। ਤੇ ਸੋ ਇਹ ਹੁਣ ਇਕੱਲਾ ਅਮਰੀਕਾ ਦੀ ਨਹੀਂ, ਪੂਰੀ ਇੰਟਰਨੈਸ਼ਨਲ ਨਿਊਜ਼ ਜਿਹੜੀ ਆ ਬਣੀ ਹੋਈ ਹੈਗੀ ਆ। ਹਰਜੋਤ ਸਿੰਘ ਜੀ, 250ਵੀਂ ਸਾਲਗਿਰਾ ਦੇ ਨਾਂ ਦੇ ਉੱਤੇ ਟਰੰਪ ਨੇ ਆਪਣਾ ਜਿਹੜੀ ਬਰਥਡੇ ਪਾਰਟੀ ਆ UFC ਵਾਲੀ, ਉਹ ਉੱਥੇ ਜਿਹੜੀ ਉਹ ਕੀਤੀ। ਜੇ ਏਡੀ ਗੱਲ ਸੀ ਤਾਂ 4 ਜੁਲਾਈ ਨੂੰ ਵੀ ਜਿਹੜੀ ਉਹ ਕੀਤੀ ਜਾ ਸਕਦੀ, ਪਰ ਆਪਣਾ ਬਰਥਡੇ ਜਿਹੜਾ ਮਨਾਉਣਾ ਸੀ, ਲੋਕਾਂ ਦੇ ਟੈਕਸ ਪੇਅਰ ਜਾਂ ਆਪਣੇ ਬਰਥਡੇ ਨੂੰ ਉਹ ਸਾਰਾ ਕੁਝ ਕਰ ਰਹੇ ਆ। ਹੁਣ ਇਹ ਤਾਂ ਬਸ ਜਿੱਦ ਵਾਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਹੋ ਗਈ ਆ ਵੀ ਨਹੀਂ ਜੀ ਇਹ ਤਾਂ ਉਹਨੇ ਕੀਤਾ, ਪੇਂਟ ਉਖੜ ਰਿਹਾ ਆ। ਜਦੋਂ ਧਿਆਨ ਦੇ ਨਾਲ ਜਿਹੜਾ ਉਹ ਸੋਚਣਾ ਨਹੀਂ, ਆਪਣੀ ਮਰਜ਼ੀ ਜਿਹੜੀ ਉਹ ਜਦੋਂ ਕਰਨੀ ਆ, ਫਿਰ ਇਦਾਂ ਦੀਆਂ ਚੀਜ਼ਾਂ ਤਾਂ ਹਰਜੋਤ ਸਿੰਘ ਜੀ ਬਾਣੀ ਜਿਹੜੀ ਉਹ ਜਾਂਦੀਆਂ ਆ। ਸੋ ਇਸ ਟਾਈਮ ਕਾਫੀ ਜ਼ਿਆਦਾ ਮਜ਼ਾਕ ਦਾ ਕਹਿ ਲਓ ਵੀ ਸਬੱਬ ਆ, ਪਾਤਰ ਆ, ਉਹ ਇਸ ਬਾਬਤ ਜਿਹੜਾ ਉਹ ਬਣ ਰਹੇ ਆ। ਪਰ ਹੋਪਫੁਲੀ ਠੀਕ ਜਿਹੜਾ ਉਹ ਹੋਵੇ, ਤੇ ਥੋੜਾ ਜਿਹਾ ਇਹਨਾਂ ਨੂੰ ਵੀ ਸਮਝ ਦੀ ਜਿਹੜੀ ਉਹ ਜ਼ਰੂਰਤ ਆ ਵੀ ਕਿੱਦਾਂ ਆ। ਆਲੇ ਦੁਆਲੇ ਵਾਲੇ ਵੀ ਜਿਹੜੇ ਐਡਵਾਈਜ਼ਰ ਆ ਉਹ ਥੋੜਾ ਸਮਝਾਉਣ ਦੀ ਕੋਸ਼ਿਸ਼ ਜਿਹੜੀ ਉਹਨਾਂ ਨੂੰ ਜਿਹੜੀ ਉਹ ਕਰਨ, ਭਾਈ ਇਦਾਂ ਨਹੀਂ ਜਿਹੜਾ ਉਹ ਕਰਨਾ ਚਾਹੀਦਾ, ਥੋੜਾ ਜਿਹਾ ਸੰਭਲ ਕੇ ਜਿਹੜਾ ਚੱਲਣ ਦੀ ਜਿਹੜੀ ਉਹ ਕੋਸ਼ਿਸ਼ ਆ। ਪਰ ਲੇਟੈਸਟ ਇੰਟਰਵਿਊ ਦੇ ਵਿੱਚ ਉਹਨਾਂ ਨੇ ਇੱਕ ਅਥੋਰੀਟੇਰੀਅਨ ਵਾਂਗੂ ਗੱਲ ਕੀਤੀ ਆ, ਦੱਸਿਆ ਹੀ ਆ ਵੀ ਕਹਿੰਦੇ ਵੀ ਮੇਰੀ ਪਾਵਰ ਦਾ ਕੋਈ ਅੰਤ ਹੀ ਨਹੀਂ, ਦੇयर इज नो ਲਿਮਿਟ ਟੂ ਮਾਈ ਪਾਵਰਸ। ਸੋ ਇਹ ਇੱਕ ਅਥੋਰੀਟੇਰੀਅਨ ਹੀ ਇਦਾਂ ਦਾ ਜਿਹੜਾ ਬੰਦਾ ਆ ਉਹ ਗੱਲ ਕਰਦਾ ਆ ਅਮਰੀਕਾ ਵਰਗੇ ਜਿਹੜੇ ਉਹ ਮੁਲਕ ਦੇ ਵਿੱਚ। ਸੋ ਇਹ ਚੀਜ਼ਾਂ ਦਾ ਵੀ ਜਿਹੜਾ ਉਹ ਧਿਆਨ ਸਾਰਿਆਂ ਨੂੰ ਨਾਲ ਰੱਖਣਾ ਚਾਹੀਦਾ ਹੈ। ਸਿਡਨੀ ਬਲੂਮਨਥਲ ਇੱਕ ਜੋ ਪ੍ਰੈਜ਼ੀਡੈਂਟ ਲਿੰਕਨ ਉਹਨਾਂ ਦੇ ਬਾਇਓਗ੍ਰਾਫਰ ਰਹੇ ਆ, ਤੇ ਸਾਬਕਾ ਸੀਨੀਅਰ ਐਡਵਾਈਜ਼ਰ ਵੀ ਰਹੇ ਆ ਬਿਲ ਕਲਿੰਟਨ ਤੇ ਹਿਲਰੀ ਕਲਿੰਟਨ ਦੇ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਹੋਣੀ ਤਾਂ ਮੋਨੂਮੈਂਟ ਨੂੰ ਆਪਣੇ ਨਾਂ ਦੇ ਉੱਤੇ ਹੀ ਜਿਹੜਾ ਇੱਕ ਤਰ੍ਹਾਂ ਨਾਲ ਸ਼ੋਅ ਕਰਨਾ ਚਾਹੁੰਦੇ ਆ। ਸੋ ਕਹਿੰਦੇ ਵੀ ਹੁਣ ਬਹੁਤ ਵਧੀਆ ਮੌਕਾ ਆ, ਜਿਹੜਾ ਰਿਫਲੈਕਟਿੰਗ ਪੂਲ ਆ ਇਹਦੇ ਉੱਤੇ ਜਿਹੜਾ ਆ ਆਪਣਾ ਉਹ ਨਾਂ ਇੱਕ ਸਾਈਡ ਦੇ ਉੱਤੇ ਗੋਲਡ ਦੇ ਨਾਲ ਲਿਖਾ ਲੈਣ। ਤੇ ਸੋ ਇਦਾਂ ਦੇ ਜਿਹੜੇ ਮਜ਼ਾਕ ਆ ਉਹ ਚੱਲ ਰਹੇ ਹੈਗੇ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਚਾਹੁੰਦੇ ਆ ਵੀ ਉਹਨਾਂ ਦਾ ਨਾਂ ਹਰ ਇੱਕ ਚੀਜ਼ ਦੇ ਉੱਤੇ ਲਿਖਿਆ ਜਾਵੇ, ਤੇ ਵਾਈ ਵੋਂਟ ਹੀ ਕ੍ਰੀਏਟ ਏ ਸਾਈਨ ਇਨ ਗੋਲਡ ਵਿਦ ਹਿਸ ਨੇਮ ਕਾਲਿੰਗ ਦਿਸ ਦ ਟਰੰਪ ਰਿਫਲੈਕਟਿੰਗ ਪੂਲ। ਕਹਿੰਦੇ ਵੀ ਕਿਉਂਕਿ ਇਹ ਸੱਚਮੁੱਚ ਹੀ ਇੱਕ ਰਿਫਲੈਕਟਿੰਗ ਪੂਲ ਹੈਗਾ।